ਪਿਛਲੀ ਹੋਈ ਹੈ। ਅੱਛਾ ਇਹ ਨਵੀਂ ਬਣੀ ਹੈ ਹਾਂਜੀ ਇਹ ਸਾਰੀ ਪਿਛਲੀ ਹੈ ਤੇ ਉੱਤੇ ਲਿਫਾਫਾ ਕਿਉਂ ਪਾਇਆ ਜੇ? ਇਹ ਜੇ ਅਮੀਰ ਤਰੀਨ ਹਿੰਦੂ ਤੇ ਸਿੱਖਾਂ ਦਾ ਪਿੰਡ। ਮੁਸਲਮਾਨ ਇੱਥੇ ਹੁੰਦੇ ਸਨ 5-7 ਘਰ 1947 ਤੱਕ, ਲੇਕਿਨ ਹਿੰਦੂ ਔਰ ਸਿੱਖ ਰਕਬੇ ਦੇ ਮਾਲਕ ਸਨ, ਪੈਸੇ ਵਾਲੇ ਲੋਕ ਸਨ, ਦੁਕਾਨਾਂ ਔਰ ਉਹਨਾਂ ਦੇ ਬਾਜ਼ਾਰ ਸਨ। ਅੱਜ ਤੁਹਾਨੂੰ ਬਹਾਲ ਦਿੱਤਾ ਕਿ ਘਰ ਹੈ ਕੱਚਾ ਹੈ। ਇਹਦਾ ਇਹ ਫਰੰਟ ਜਿਹੜਾ ਪਿੱਛੇ ਨਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹ ਪੱਕਾ ਹੈ, ਯਾਨੀ ਇੱਟਾਂ ਦਾ, ਲੇਕਿਨ ਉੱਤੋਂ ਫਿਰ ਲਿੰਬਿਆ ਵਿੱਚ ਇੱਟਾਂ ਨੇ। ਓਹ ਕਿੱਡੀ ਖੂਬਸੂਰਤ ਲੱਕੜੀ ਦੀ ਸਾਦਾ ਜੀ ਖਿੜਕੀ ਬਣੀ ਆ ਜੀ, ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ। ਲੋ ਜੀ ਦੋਸਤੋ ਇਹ ਨੇ ਗਲੀਆਂ ਪਿੰਡ ਕੁੱਲ ਬਾਜਵੇ ਦੀਆਂ। ਸਾਰੇ ਘਰ ਨਵੇਂ ਬਣ ਗਏ ਨੇ, ਇੱਥੇ ਪੁਰਾਣੇ ਘਰ ਵੀ ਹੁੰਦੇ ਸਨ। ਅੱਜ ਹੁਣ ਇੱਕ ਤੁਹਾਨੂੰ ਘਰ ਵਿਖਾਲਨੇ ਆ ਪੁਰਾਣਾ, ਠੀਕ ਹੈ ਜੀ। ਆਪਾਂ ਆਸ਼ਰਮ ਸਾਡੇ ਕੋਲ ਹੈ, ਇਹਨਾਂ ਦੇ ਕੋਲ ਘਰ ਹੈ, ਇਹਨਾਂ ਦੀ ਫੈਮਿਲੀ ਰਹਿੰਦੀ ਹੈ, ਲੇਕਿਨ ਅੱਜ ਘਰ ਕੋਈ ਨਹੀਂ। ਤੇ ਅੰਦਰੋਂ ਤੁਹਾਨੂੰ ਵਿਖਾਲਨੇ 1947 ਵਾਲਾ ਜਿਹੜਾ ਘਰ ਹੈ ਅੱਜ 2026 ਚ ਕੈਸਾ ਹੈ। ਇਹ ਆ ਗਿਆ ਜਨਾਬ ਮਕਾਨ। ਇਹ ਤੇ ਉਹ ਇਹ ਪਿਛਲੀ ਦੀਵਾਰ ਹੈ ਬਣਾਈਆਂ ਨੇ ਆਪੇ ਹੀ। ਵਾਹ ਜੀ ਵਾਹ। ਇਹ ਪਿਛਲੀ ਹੋਈ ਹੈ। ਅੱਛਾ ਇਹ ਨਵੀਂ ਬਣੀ ਹੈ, ਹਾਂਜੀ ਇਹ ਸਾਰੀ ਪਿਛਲੀ ਹੈ ਤੇ ਉੱਤੇ ਲਿਫਾਫਾ ਕਿਉਂ ਪਾਇਆ ਜੇ? ਇਹ ਜੇ ਬਾਰਿਸ਼ ਤੋਂ ਹੈ ਕਰੈਕ ਹੋ ਗਈ ਹੈ ਨਾ। ਯਾਨੀ ਮਿੱਟੀ ਦੀ ਦੀਵਾਰ ਕਰੈਕ ਹੋ ਗਈ ਹੈ ਤੇ ਤੁਸੀਂ ਛਾਪਰ ਪਾਤਾ। ਹਾਂਜੀ। ਵਾਹ ਜੀ ਵਾਹ। ਲਓ ਜੀ ਦੋਸਤੋ ਇਹ ਅੰਦਰੋਂ ਤੁਹਾਨੂੰ ਵਿਖਾਲਨੇ ਆ। ਇਹ ਆ ਗਿਆ ਇਹਦਾ ਇਹ ਵੀ ਕੰਧ ਪੁਰਾਣੀ ਹੈ, ਇਹ ਜਿਹੜੀ ਹੈ ਨਾ ਇਹ ਪੁਰਾਣੀ ਹੈ, ਠੀਕ ਹੈ ਜੀ। ਤੇ ਇਹ ਵੀ ਨਵੀਂ ਹੈ, ਉਹ ਵੀ ਨਵੀਂ ਹੈ। ਇਹ ਪੁਰਾਣਾ ਘਰ ਇਧਰ ਵੀ ਤੇ ਪੁਰਾਣੀਆਂ ਕੁੰਡੀਆਂ ਹੈ ਜੀ। ਇਹ ਦੇਖੋ ਇਹ ਉਹ 47 ਵਾਲੀਆਂ ਬੂਹੇ ਬਾਰੀਆਂ, ਠੀਕ ਹੈ ਜੀ। ਸਿੱਖ ਫੈਮਿਲੀ ਸਰਦਾਰ ਗੁਰਬਚਨ ਸਿੰਘਾਂ ਦੇ ਨੇ ਇੱਥੇ ਰਹਿੰਦਾ ਹੁੰਦਾ ਸੀ। ਇਹ ਦੀਵਾਰ ਵੀ ਨਵੀਂ ਬਣਾਈ ਹੈ। ਅੱਛਾ ਇਹ ਡਿੱਗ ਪਈ ਸੀ ਤੇ ਬਣਾਈ ਨਵੀਂ, ਹਾਂਜੀ। ਤੇ ਛੱਤ ਪੁਰਾਣੀ ਹੈ। ਛੱਤ ਪੁਰਾਣੀ ਹੈ। ਇਹ ਵੀ ਦੀਵਾਰ ਜਿਹੜੀ ਹੈ ਨਾ ਇਹ ਵੀ ਪੁਰਾਣੀ ਹੈ। ਇਹ ਵੀ ਦੀਵਾਰ ਪੁਰਾਣੀ ਹੈ। ਇਹ ਸਾਰਾ ਕੱਚਾ ਘਰ ਹੈ ਨਾ? ਹਾਂਜੀ ਕੱਚਾ ਹੀ ਹੈ। ਠੀਕ ਹੋ ਗਿਆ। ਤੇ ਇਹ ਜੀ ਇਹਦੇ ਪੁਰਾਣੇ ਜਿਹੜੀਆਂ ਅਲਮਾਰੀਆਂ ਇਹ ਬਾਰੀਆਂ ਤੇ ਖਾਨੇ ਬਣੇ ਨੇ, ਠੀਕ ਹੈ ਜੀ। ਇਹ ਉਹੀ ਪੁਰਾਣੇ ਨੇ। ਵੇਖੋ ਤੁਸੀਂ ਕਿ 1947 ਵਾਲਾ ਕੱਚਾ ਘਰ ਅੱਜ 2026 ਦੇ ਵਿੱਚ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ ਔਰ ਇੱਥੇ ਫੈਮਿਲੀ ਰਹਿ ਰਹੀ ਹੈ। ਇਹ ਦੇਖੋ ਨਾ ਦਰਵਾਜ਼ਾ ਵੀ ਪਿਛਲਾ ਹੀ ਇਹ ਪਿਛਲਾ ਪੁਰਾਣਾ ਹੀ ਹੈ। ਵਾਹ ਜੀ ਵਾਹ। ਇਹ ਦੇਖੋ ਤੁਸੀਂ ਇਹ ਦਰਵਾਜ਼ਾ ਜਨਾਬ ਪਸਾਰ ਦਾ ਇਧਰ ਨੂੰ ਵੀ ਖੁੱਲਦਾ ਹੈ, ਰੋਸ਼ਨਦਾਨ ਵੀ ਪੁਰਾਣਾ। ਹਾਂਜੀ। ਤੇ ਇਹਦੇ ਪਿੱਛੇ ਕੀ ਹੈ ਜੀ? ਇਹਦੇ ਪਿੱਛੇ ਦੀਵਾਰ ਹੀ ਹੈ, ਉਹ ਵੈਸੇ ਹੀ ਪਲਸਤਰ ਹੀ ਨਾ ਹੋਈ ਤੇ ਪਰਦਾ ਠੀਕ ਹੈ ਠੀਕ ਹੈ। ਅੱਛਾ ਇੱਥੋਂ ਦੀਵਾਰ ਟੁੱਟ ਗਈ ਸੀ ਹਾਂਜੀ। ਤੇ ਛੱਤਾਂ ਪੁਰਾਣੀਆਂ ਨੇ ਨਾ? ਛੱਤਾਂ ਪੁਰਾਣੀਆਂ ਹੀ ਨੇ। ਕੀ ਬਾਤ। ਤੇ ਪੁਰਾਣਾ ਸਮਾਨ ਕੋ ਨਹੀਂ ਤੁਹਾਡੇ ਘਰ ਹੈਗਾ? ਕੋਈ ਪੇਟੀ ਛੇਟੀ ਕੋਈ ਪੁਰਾਣੀ ਚੀਜ਼ ਕਿ ਨਹੀਂ ਨਹੀਂ? ਉਹ ਅਸੀਂ ਸਾਈਡ ਤੇ ਕੱਢੀਆਂ ਨਾ ਆਪਣੀਆਂ, ਕਿੱਥੇ? ਨਾਲ ਦੇ ਨੇ ਘਰ ਰੱਖਿਆ ਹੈ ਕਿਉਂਕਿ ਇਹ ਕਰੈਕ ਹੀ ਹੋ ਗਿਆ ਸੀ। ਆਹੋ ਇਹ ਦੀਵਾਰ ਨਹੀਂ ਪੁਰਾਣਾ ਉਸ ਦੌਰ ਦਾ ਕੋਈ ਨਹੀਂ, ਸਮਾਨ, ਉਹ ਦੌਰ ਦਾ ਨਹੀਂ, ਲੱਕੜ ਦਾ ਕੋਈ ਨਹੀਂ, ਸਮਾਨ? ਨਹੀਂ। ਅੱਛਾ ਸਾਡੇ ਆਪਣਾ ਹੀ ਹੈ ਜੋ ਹੈ। ਜੋ ਹੈ, ਠੀਕ ਹੈ। ਲਓ ਜੀ ਇਹ ਦੇਖੋ ਤੁਸੀਂ ਇਹ ਘਰ ਏ। ਤੇ ਇਹ ਭਾਈ ਤੁਸੀਂ ਕਿੰਨੀ ਦੇਰ ਤੋਂ ਇਸ ਘਰ 'ਚ ਰਹਿ ਰਹੇ ਹੋ? ਅਸੀਂ ਮੇਰੀ ਸਾਲ ਹੋ ਗਈ ਤੇ 53 ਸਾਲ ਉਮਰ ਤੇ ਮੇਰੇ ਤੋਂ ਪਹਿਲੇ ਦਿਨ ਕਾਫੀ ਮੇਰੇ ਤੋਂ ਵੱਡੇ ਨੇ। ਉਦੋਂ ਇਹਨਾਂ 'ਚ ਤੇ 47 ਵੇਲੇ ਤੁਹਾਡੇ ਵੱਡੇ ਕਿੱਥੋਂ ਆਏ ਸਨ? ਵੱਡਾ ਹੀ ਆਇਆ ਸੀ ਇੰਡੀਆ ਤੋਂ। ਕੀਰਾ ਦੱਸ ਕਿਹੜਾ ਸ਼ਹਿਰ ਸੀ? ਜਿਹੜਾ ਅੰਬਾਲਾ। ਅੰਬਾਲਾ ਤੋਂ। ਹਾਂ। ਤੇ ਹੋਰ ਨਹੀਂ ਕੁਝ ਪਤਾ ਉੱਥੇ ਦਾ ਵੀ ਕਿਹੜਾ ਪਿੰਡ ਸੀ? ਕਨਕਰੀ, ਬਿਲਾਸਪੁਰ, ਟਿੱਕਰ, ਇਹ ਪਿੰਡ ਸਨ ਉੱਥੇ। ਤੇ ਤੁਹਾਡੇ ਵਾਲਦ ਸਾਹਿਬ ਆਏ ਸਨ? ਹਾਂਜੀ। ਦਾਦਾ ਜੀ? ਦਾਦਾ ਜੀ ਨਹੀਂ ਆਏ, ਵਾਲਾ ਸਾਹਿਬ ਹੀ ਆਏ ਨੇ। ਤੇ ਬਚ ਬਚਾ ਕੇ ਆ ਗਏ ਕਿ ਕੋਈ ਮਾਰਕੀਟ ਆਈ ਹੋਈ? ਨਹੀਂ ਬਚ ਬਚਾ ਗਈ। ਹੋਰ ਕੌਣ ਸੀ ਨਾਲ ਵਾਲਦ ਸਾਹਿਬ ਦੇ? ਹੋਰ ਉਹਨਾਂ ਦੇ ਭਰਾ ਭਰੂ ਹੋਰ ਭੈਣ ਭਰਾ ਜਿਹੜੇ ਆਏ ਸਨ, ਆਪਣੇ ਚਾਚੇ ਤਾਏ ਸਾਰੇ ਹੀ ਤੇ ਪਹਿਲਾਂ ਕਿੱਥੇ ਆਏ ਸਨ? ਪਹਿਲਾਂ ਹੀ ਇੱਥੇ ਹੀ। ਤੇ ਇਹ ਘਰ ਆਉਂਦੇ ਤੁਹਾਨੂੰ ਲੱਭਾ ਗਿਆ ਤੁਸੀਂ ਮੁੱਲ ਲਿਆ ਸੀ ਫਿਰ? ਇਹ ਮੁੱਲ ਲਿਆ ਸੀ। ਲੱਭਾ ਉਹ ਪਿਛਲਾ ਸੀ ਜਿੱਥੇ ਉਹ ਦਰਜੀ ਨਹੀਂ ਬੈਠਾ, ਆਹੋ ਉਹਦੇ ਸਾਹਮਣੇ ਜਗ੍ਹਾ ਤੇ ਉਹ ਲਾ ਕੇ ਮੈਂ ਲਿਆ ਸੀ ਪਹਿਲਾਂ। ਉਹ ਘਰ ਉੱਥੇ ਆਇਆ ਸੀ ਹਾਂਜੀ। ਇਸ ਤਰ੍ਹਾਂ ਸੀ ਕਿ ਪੱਕਾ ਕੱਚਾ? ਕੱਚਾ ਹੀ ਸੀ ਉਹ ਵੀ, ਕੱਚਾ ਪੱਕਾ ਹੀ ਸੀ ਉਹ। ਉਂਝ ਹਿੰਦੂਆਂ ਸਿੱਖਾਂ ਦੇ? ਹਿੰਦੂਆਂ ਸਿੱਖਾਂ ਦੇ ਚਬਾਰਾ ਹੀ ਉਹ। ਤੇ ਉਹ ਨਾ ਮਿਲਿਆ ਫਿਰ? ਨਹੀਂ ਉਹ ਫਿਰ ਮਾਮੇ ਨੇ ਰੱਖ ਲਿਆ ਨਾ, ਤੇ ਇਹ ਫਿਰ ਮੁੱਲ ਲਿਆ ਸੀ। ਤੇ ਉਹਨੂੰ ਢਾਹ ਛੜਿਆ? ਉਹ ਜਿਨ੍ਹਾਂ ਨੂੰ ਦਿੱਤਾ ਉਹਨਾਂ ਨੇ ਢਾਇਆ। ਤੇ ਇਹ ਤੁਸੀਂ ਕਿੰਨੇ ਦਾ ਲਿਆ ਸੀ? ਪਤਾ ਨਹੀਂ ਮੈਨੂੰ, ਇਹ ਵੱਡਿਆਂ ਨੂੰ ਪਤਾ ਹੈ। ਤੇ ਕਿਹਦੇ ਕੋਲ ਲਿਆ ਸੀ? ਇਹ ਬਾਈ ਵੀਰੋ ਕੋਲ। ਮਾਈ ਵੀਰੋ ਕੌਣ ਸੀ? ਸਿੱਖਣੀ ਜਿਹੜੀ ਸੀ ਜਿਹਦੀਆਂ ਗੱਲਾਂ ਕਰਨ ਦੇ ਹਨ, ਵੈਸ਼ਨ ਦੀ ਬੀਵੀ। ਬੈਸ਼ਨ ਦੀ ਬੀਵੀ? ਹਾਂਜੀ। ਤੁਸੀਂ ਉਹਦੇ ਕੋਲ ਲਿਆ? ਉਹਦੇ ਕੋਲ ਲਿਆ। ਤੇ ਉਹ ਮਾਈ ਕੀ ਕਰਦੀ ਸੀ? ਉਹ ਇੱਥੇ ਹੀ ਰਹਿੰਦੀ ਸੀ। ਇਹਦੇ ਪਿੱਛੇ ਵੀ ਆਏ ਹਨ 2 ਕਮਰੇ, ਇੱਕ ਇੱਥੇ ਸੀ ਤੇ ਇੱਕ ਇੱਥੇ ਸੀ। ਉਹ ਪਿਛਲਿਆਂ ਦੇ ਕੋਲ ਉਹਨਾਂ ਦੇ ਦਾਣੇ ਦੂਣੇ ਕੱਢਦੀ ਰਹੀ ਇਧਰੋਂ ਦੀ। ਪਿਛਲੇ ਕਮਰੇ ਜਿਹੜੇ ਹਨ ਨਾ ਉਹਨਾਂ ਦੇ ਪਿੱਛੇ ਉਹਨਾਂ ਦਾ ਘਰ ਸੀ। ਅੱਛਾ ਇਹ ਪਸਾਰ ਦੀਆਂ ਕੋਠੜੀਆਂ? ਆਇਆ ਕੋਠੜੇ ਦੇ ਵਿੱਚ ਪਿਛਲੇ ਪਾਸੇ ਜਿਹੜਾ ਘਰ ਸੀ ਨਾ, ਆਹੋ ਉਹਨਾਂ ਦੇ ਸਾਡੇ ਆਪਣੇ ਸਨ। ਉਹਨਾਂ ਦੇ ਦਾਣੇ ਦੂਣੇ ਕੱਢਦੀ ਰਹੀ ਤੇ ਫਿਰ ਉਹਨਾਂ ਨੇ ਲੈ ਲਿਆ ਮੁੱਲ, ਉਹਨਾਂ ਕੋਲ ਸਾਂਭ ਲਿਆ ਦਾਣਿਆਂ ਜੀ। ਤੇ ਫਿਰ ਇਹ ਕਮਰਾ ਤੇ ਉਹ ਕਮਰਾ ਅਸੀਂ ਲਿਆ। ਲਿਆ ਹੋਣਾ ਉਦੋਂ ਕੋਈ ਸਸਤਾ ਹੀ ਉਸ ਦੌਰ 'ਚ? ਪਤਾ ਨਹੀਂ ਤੇਰੇ ਕਿੰਨੇ ਦਾ ਲਿਆ, 10 ਦਾ ਲਿਆ ਕਿ 12 ਦਾ ਲਿਆ। ਪੈਲੀ ਵੀ ਨਾਲ ਕੋ 2.5 ਕਿੱਲੇ ਸੀ। ਉਹ ਵੀ ਤੁਹਾਨੂੰ ਲਈ? ਉਹ ਮੇਰੇ ਮਾਮੇ ਨੇ। ਠੀਕ ਹੈ। ਫਿਰ ਉਹ ਮਾਮੇ ਨੇ, ਉਹ ਮਾਮਾ ਉੱਥੇ ਰਹਿ ਪਿਆ ਨਾ, ਤੇ ਸਾਨੂੰ ਫਿਰ ਇਹ ਦੇਤਾ ਮਾਮੇ। ਤੇ ਇਹ ਕੱਚੇ ਘਰ ਨੂੰ ਕੋਈ ਲਿੰਬਦੇ ਲੂੰਬਦੇ ਰਹਿੰਦੀ ਹੋ ਕਿ ਨਹੀਂ? ਲਿੰਬਦੇ ਰਹੀਦਾ ਸੀ, ਹੁਣ ਤੇ ਨਹੀਂ ਲਿੰਬਿਆ, ਪਿਛਲੇ ਲਿੰਬਦੇ ਰਹੀਦਾ ਨਾ। ਇਹ ਪਰੂ ਦਾ ਕਰੈਕ ਹੋਇਆ ਅੱਛਾ। ਤੇ ਹੁਣ ਇਨਸ਼ਾਅੱਲਾ ਹੋਏ ਉਮੀਦ ਤੇ ਬਣਾਵਾਂਗੇ, ਇਨਸ਼ਾਅੱਲਾ ਇਹਨੂੰ ਪੂਰਾ ਕਰਾਂਗੇ। ਤੇ ਇਸ ਪਿੰਡ 'ਚ ਜਦੋਂ ਤੁਸੀਂ ਛੋਟੇ ਹੁੰਦੇ ਸੋ
ਕਿੰਨੇ ਕੁ ਪੱਕੇ ਘਰ ਹੁੰਦੇ ਸਨ? ਬਥੇਰੇ ਸੀ ਹੁਣ ਤੇ, ਉਦੋਂ ਤੇ ਬਥੇਰੇ ਸਨ। ਇਹ ਜਿੱਥੇ ਉਹ ਜਿਹੜਾ ਬਾਜ਼ਾਰ ਤੁਸੀਂ ਦੱਸਣ ਦੇ ਉਧਰ ਦੁਕਾਨਾਂ ਵੀ ਹਨ, ਅੱਗੇ ਬਰਾਮਦੇ ਜੇ ਬਣੇ ਹਨ, ਇੱਧਰ ਵੀ ਪੌੜੀਆਂ ਸੀੜੀਆਂ ਬਣੀਆਂ ਹਨ, ਉੱਧਰ ਵੀ ਸੀੜੀਆਂ ਬੈਠਣ ਲਈ ਬਣੀਆਂ ਹਨ, ਦੁਕਾਨ ਹੀ ਵਿੱਚ। ਤੁਹਾਡੇ ਵਾਲਦ ਸਾਹਿਬ ਕੀ ਕਰਦੇ ਰਹੇ ਨੇ? ਮਜ਼ਦੂਰੀ। ਤੇ ਤੁਸੀਂ? ਮੈਂ ਵੀ ਮਜ਼ਦੂਰੀ ਕਰਨਾ ਹੁਣ। ਚਲੋ ਅੱਲਾਹ ਤਾਲਾ ਤੁਹਾਡੀ ਇਹ ਸਾਈਕਲ ਤੇ ਹੀ ਹੁਣ ਜਾਈਦਾ, ਆਪਣਾ ਇਹ ਕੰਮ ਕਰੀਦਾ। ਮੈਂ ਫਰਨੀਚਰ ਦਾ ਵੀ ਕਾਰੀਗਰ ਹਾਂ, ਪਰ ਨਜ਼ਰ ਤੋਂ ਛੱਡ। ਤੇ ਸਾਈਕਲ ਤੇ ਕੀ ਰੱਖਿਆ ਅੱਜ? ਇਹ ਪਾਪੜ ਨਿੰਮਕੋ ਵਗੈਰਾ। ਦਿਹਾੜੀ ਲੱਗ ਜਾਂਦੀ ਹੈ? ਸ਼ੁਕਰ ਅਲਹਮਦੁਲਿਲਾ। ਪਾਪੜ ਕਿੱਥੋਂ ਲੈਂਦੇ ਹੋ? ਇੱਥੋਂ ਬੰਨ ਬਾਜੂ ਤੋਂ। ਤੇ ਬਾਕੀ ਆਪਣਾ ਤੁਹਾਡੀ ਫੈਮਿਲੀ ਬਾਲ ਬੱਚਾ ਹੈ? ਆਹੋ ਬਾਲ ਬੱਚਾ ਮਾਸ਼ਾਅੱਲਾ, 2 ਬੱਚੇ ਨੇ, 3 ਬੇਟੀਆਂ ਨੇ। ਮਾਸ਼ਾਅੱਲਾ 2 ਮਾਸ਼ਾਅੱਲਾ। ਬੇਟੀਆਂ ਦੀ ਸ਼ਾਦੀ ਕੀਤੀ ਹੈ ਤੇ ਇੱਕ ਛੋਟਾ ਬਾਹਰ ਹੈ ਵਾਹ ਜੀ ਵਾਹ। ਤੇ ਵੱਡਾ ਪਸਰੂਰ ਹੁੰਦਾ। ਚਲੋ ਅੱਲਾਹ ਤਾਲਾ ਨੇ ਫਿਰ ਮੌਜਾਂ ਲਾਈ। ਤੇ ਦੋਸਤੋ ਇਧਰੋਂ ਇਹ ਤੁਹਾਨੂੰ ਬਹਾ ਦੀ ਥੋੜਾ ਜਿਹਾ ਕਿ ਇਧਰ ਵੀ ਇੱਕ ਇਹਨਾਂ ਨਾ ਇਹ ਕਮਰਾ, ਇਹ ਕੀ ਹੈ? ਸੀੜੀਆਂ ਬਣਾਈਆਂ ਹਨ, ਇਹ ਤੇ ਵਾਸ਼ਰੂਮ ਹੈ। ਇਹ ਸੀੜੀਆਂ ਨਹੀਂ ਇਹ ਜਿਹੜਾ ਇਹ ਬਾਲਣ ਬੋਲਣ ਰੱਖਣਾ। ਨਹੀਂ ਇਹ ਪੁਰਾਣਾ ਹੀ ਹੈ? ਹਾਂਜੀ ਹਾਂਜੀ, ਇਹ ਵੀ ਪੁਰਾਣਾ ਹੀ ਹੈ। ਆਹੋ ਬਈ ਇਹ ਤੇ ਅੱਛਾ, ਇਹ ਤੇ ਕੋਈ ਬਰਜੀਖਾਨਾ ਟਾਈਪ ਲੱਗਦਾ ਪਿਆ ਉਸ ਦੌਰ ਦਾ। ਅੰਦਰ ਤਮੂੜੀਆਂ ਤੇ ਨਹੀਂ ਹੈਗੀਆਂ? ਨਹੀਂ, ਮੈਂ ਵੀ ਤਮੂੜੀਆਂ ਨਾਲ। ਘੁੰਡੀਆਂ ਨਹੀਂ ਹਨ ਤੇ। ਅੱਛਾ ਦੋਸਤੋ ਇਹ ਦੇਖੋ, ਇਹ ਮੇਰਾ ਹਾਲ ਉਸ ਦੌਰ ਦਾ ਹੀ ਬਰਜੀਖਾਨਾ ਹੋਣਾ ਉਹਨਾਂ ਦਾ। ਉਸੇ ਦੌਰ ਦਾ, ਨਹਿਰ ਤੋਂ ਹੀ ਲੱਕੜੀਆਂ ਲਿਆ ਕੇ ਬਾਲੇ ਬਣਾ ਕੇ। ਇਹ ਦੇਖੋ ਤੁਸੀਂ, ਇਹ ਬਰਜੀਖਾਨਾ ਸੀ ਤੇ ਇਹ ਇਹਦਾ ਹੈਗਾ ਉੱਤੇ ਧੂਆਂ ਜਾਣ ਲਈ। ਹਾਂਜੀ। ਤੇ ਇਹ ਕਾਲੀਆਂ ਹੋਈਆਂ ਨੇ ਦੀਵਾਰਾਂ ਤੇ ਛੱਤਾਂ, ਕਿਉਂਕਿ ਇਹ ਗੋਏ ਨੇ। ਹੁਣ ਤੇ ਇਹ ਕਿਚਨ ਇਸਤੇਮਾਲ ਨਹੀਂ ਕਰਦੇ, ਲੇਕਿਨ 1947 ਤੋਂ ਪਹਿਲਾਂ ਜਿਹੜੀ ਸਰਦਾਰ ਸਿੱਖ ਫੈਮਿਲੀ ਤੇ ਰਹਿੰਦੀ ਸੀ, ਉਹ ਵੀ ਇੱਥੇ ਕਿਚਨ ਹੀ ਨੂੰ ਇਸਤੇਮਾਲ ਕਰਦੇ ਸਨ। ਕੱਚਾ ਕਿਚਨ ਹੈ, ਦੇਖੋ ਨਾ ਤੁਸੀਂ। ਇਹ ਵੀ ਦੀਵਾਰ ਕੱਚੀ ਤੇ ਇਹ ਵਿੱਚ ਦੀਵਾਰ ਰੱਖਣ ਲਈ ਇਹ ਦੇਖੋ ਤੁਸੀਂ। ਵਾਹ ਜੀ ਵਾਹ। ਤੇ ਇਹ ਦੇਖੋ, ਇਹ ਕਿਚਨ ਹੈਗਾ ਬਰਚੀਖਾਨਾ, ਜਾਲੇ ਲੱਗੇ ਹੋਣ। ਇਹ ਦੇਖੋ ਤੁਸੀਂ, ਠੀਕ ਹੈ ਜੀ। ਤੇ ਇਹ ਜਨਾਬ ਅੱਜ ਅਸੀਂ ਆਏ ਆ ਪਿੰਡ ਕੁੱਲ ਬਾਜਵਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਅਮੀਰ ਤਰੀਨ ਹਿੰਦੂ ਤੇ ਸਿੱਖਾਂ ਦਾ ਪਿੰਡ। ਮੁਸਲਮਾਨ ਇੱਥੇ ਹੁੰਦੇ ਸਨ 5-7 ਘਰ 1947 ਤੱਕ, ਲੇਕਿਨ ਹਿੰਦੂ ਔਰ ਸਿੱਖ ਰਕਬੇ ਦੇ ਮਾਲਕ ਸਨ, ਪੈਸੇ ਵਾਲੇ ਲੋਕ ਸਨ, ਦੁਕਾਨਾਂ ਔਰ ਉਹਨਾਂ ਦੇ ਬਾਜ਼ਾਰ ਸਨ। ਤੇ ਇਹ ਮੈਂ ਖਲੋਤਾ ਵਾਂ, ਸਰਦਾਰ ਜਿਹੜੀ ਫੈਮਿਲੀ ਸੀ, ਆਂਦੇ ਨੇ ਸਰਦਾਰ ਗੁਰਬਚਨ ਸਿੰਘ ਹੋਰੀ ਨੇ, ਸ਼ਾਇਦ ਉਹਨਾਂ ਦੀ ਫੈਮਿਲੀ ਸੀ। ਤੇ ਇਹ ਹੁਣ ਜਿਹੜਾ ਘਰ ਹੈ ਇਹ ਅੱਜ ਵੀ ਮੌਜੂਦ ਹੈ। ਪੌੜੀਆਂ ਨੇ ਦੀ ਉੱਤੇ ਜਾਣ ਵਾਲੀਆਂ, ਉਹਦੇ ਤੇ ਉਹਨਾਂ ਨੇ ਕੱਪੜਾ ਪਾਇਆ ਤਾਂ ਕਿ ਬਾਰਿਸ਼ ਦੇ ਨਾਲ ਜਿਹੜਾ ਨਾ ਬਾਰਿਸ਼ ਤੋਂ ਇਹ ਹੋ ਨਾ ਸਕੇ। ਠੀਕ ਹੈ ਜੀ। ਦੇਖੋ ਨਾ ਕੱਚੀਆਂ ਨੇ ਵਿੱਚ ਪੌੜੀਆਂ। ਹਾਂਜੀ, ਪੌੜੀਆਂ ਕੱਚੀਆਂ ਆ ਨੇ। ਕੱਚੀਆਂ ਪੌੜੀਆਂ ਨੇ, ਇਹ ਵੇਖੋ ਜੀ। ਆਹੋ ਆਹੋ ਬਈ, ਬਾਕੀ ਇਹ ਜੀ ਕੱਚੀਆਂ ਪੌੜੀਆਂ ਨੇ। ਇਹ ਬਾਅਦ ਚ ਬਣੀਆਂ ਨੇ? ਆਹੋ, ਇਹ ਅਸੀਂ ਆਪ ਬਣਾਈਆਂ ਹਨ, ਸਾਡੇ ਵਾਲਾ ਸਾਹਿਬ ਨੇ। ਅੱਛਾ ਪਹਿਲੇ ਕੋਈ ਨਹੀਂ ਸਨ। ਨਹੀਂ ਉਹ ਜੇ ਉਦੋਂ ਦੀ ਬਣੀਆਂ ਪੁਰਾਣੀਆਂ ਨੇ ਨਾ? ਆ ਪੁਰਾਣੀਆਂ ਹੀ ਨੇ। ਤੇ ਉੱਤੇ ਅੱਛਾ, ਇਹ ਮੱਥਾ ਪੱਕਾ ਇਹਦਾ ਹਨਾ? ਮੱਥੇ ਤੇ ਹੀ ਨੇ ਇੱਟਾਂ ਬਸ, ਬਾਕੀ ਅੰਦਰੋਂ ਕੱਚੀਆਂ ਹੀ ਨੇ। ਅੱਛਾ ਦੋਸਤੋ, ਜਿਹੜਾ ਨਾ ਆ ਮੱਥੇ ਤੇ ਹੀ ਨੇ ਇੱਟਾਂ। ਆਹੋ ਆਹੋ, ਇਹ ਇੱਟਾਂ ਨੇ ਬਾਈ। ਇੱਟਾਂ ਲਿਪੇ ਲੈ ਲਿਆ ਵੀ ਕੁੱਤੇ ਲੱਭਣ ਨਹੀਂ ਆ, ਦੇਖੋ ਡਾਟਾ ਬਣੀਆਂ ਨੇ। ਡਾਟਾ ਬਣੀਆਂ ਨੇ। ਅੱਛਾ, ਜਿਹੜੇ ਪਹਿਲਾਂ ਦੋਸਤੋ ਘਰ ਹੁੰਦੇ ਸਨ ਨਾ, ਜਿਸ ਦੇਖੋ ਇਹਦਾ ਮੱਥਾ ਪੱਕਾ ਏ ਉਸੇ ਦੌਰ ਦਾ। ਬਜ਼ੁਰਗਾਂ ਨੂੰ ਪੁੱਛੀਦਾ ਹੀ ਹੁੰਦਾ ਸੀ ਨਾ ਉਦੋਂ, ਜਦੋਂ ਕਿ ਤੁਹਾਡੇ ਘਰ ਕੱਚੇ ਸਨ ਜਾਂ ਪੱਕੇ, ਤੇ ਉਹਨਾਂ ਨੇ ਪਤਾ ਕੀ ਆਖਣਾ ਕਰਨਾ? ਉਹਨਾਂ ਆਖਣਾ ਘਰ ਕੱਚਾ ਸੀ, ਮੱਥਾ ਪੱਕਾ ਸੀ। ਅੱਜ ਤੁਹਾਨੂੰ ਬਹਾਲ ਦਿੱਤਾ ਕਿ ਘਰ ਹੈ ਕੱਚਾ, ਇਹਦਾ ਇਹ ਫਰੰਟ ਜਿਹੜਾ ਪਿੱਛੇ ਨਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹ ਪੱਕਾ, ਯਾਨੀ ਇੱਟਾਂ ਦਾ, ਲੇਕਿਨ ਉੱਤੋਂ ਫਿਰ ਲਿੰਬਿਆ, ਵਿੱਚ ਇੱਟਾਂ ਨੇ, ਲੇਕਿਨ ਇਹਦੀਆਂ ਚਾਰ ਚੁਫੇਰੇ ਬਾਕੀ ਜਿਹੜੀਆਂ ਦੀਵਾਰਾਂ ਨੇ, ਕੰਧਾਂ ਨੇ, ਉਹ ਕੱਚੀਆਂ ਨੇ। ਤੇ ਇਹ ਘਰ ਹੁੰਦੇ ਸਨ ਜਿਹਨੂੰ ਕਿਹਾ ਜਾਂਦਾ ਸੀ ਕਿ ਮੱਥਾ ਪੱਕਾ ਸੀ, ਘਰ ਕੱਚਾ ਸੀ। ਠੀਕ ਹੈ ਜੀ। ਤੇ ਇਹ ਹਾਂ ਜਨਾਬ, ਤੁਹਾਨੂੰ ਦੇਖਿਆ, ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕੈਸੀ ਲੱਗੀ ਹੈ। ਇਹ ਪੱਕਾ ਮੱਥਾ ਤੇ ਘਰ ਕੱਚਾ 1947 ਵਾਲਾ ਇੱਕ ਸਿੱਖ ਫੈਮਿਲੀ ਦਾ ਘਰ ਤੁਹਾਨੂੰ ਵਿਖਾ ਰਹੇ ਹਾਂ। ਠੀਕ ਹੈ ਜੀ। ਕਮੈਂਟ ਕਰਕੇ ਤੁਸੀਂ ਦੱਸਣਾ ਵੀਡੀਓ ਕੈਸੀ ਲੱਗੀ ਹੈ। ਜਿੱਥੇ ਰਹੋ ਖੁਸ਼ ਰਹੋ, ਰੱਬ ਰਾਖਾ। ਅੱਲਾ ਹਾਫਿਜ਼।